ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਸਿਹਤ ਸੰਭਾਲ ਦਾ ਵੀਰਵਾਰ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਬਾਰੇ ਗੱਲਬਾਤ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ ਹੋਮ ਰੈਮਡੀਜ਼ ਵੱਖ-ਵੱਖ ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਲਈ, ਜਿਹੜੇ ਉਹਨਾਂ ਦੇ ਇਲਾਜ ਦੇ ਲਈ ਜਿਹੜੇ ਉਹ ਦੱਸੇ ਜਾਂਦੇ ਨੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਦੇਬਾਂ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ ਸੈਲਮਾ, ਜਗਤਾਰ ਸਿੰਘ ਔਲਖ ਫਰੈਜ਼ਨੋ, ਕੁਲਵੰਤ ਸਿੰਘ, ਨਾਵਿੰਦਰ ਕੌਰ ਬੌਥਲ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਗੁਰਮੀਤ ਸਿੰਘ ਝੱਲੀ ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408 722 7698 ਦੇ ਉੱਤੇ। ਤੇ ਆਓ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਗੱਲਬਾਤ ਜਿਹੜੀ ਆ ਉਹ ਕਰਾਂਗੇ ਜਗਵੀਰ ਸਿੰਘ ਜੀ ਦੇ ਨਾਲ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਅੱਜ ਜਿਹੜੇ ਪਿਛਲੇ ਹਫ਼ਤੇ ਦੇ ਰਹਿ ਗਏ ਸੀਗੇ ਨੁਕਸੇ ਜੇ, ਉਹ ਦੱਸਦੇ, ਫਿਰ ਉਹਦੇ ਬਾਅਦ ਜੀ ਨਵਾਂ ਸਟਾਰਟ ਕਰਾਂਗੇ। ਪਿਛਲੇ ਉਹਦੇ ਪੁੱਛਦੇ ਸੀਗੇ ਜਿਹੜੇ ਦਾਦੇ ਜੀ ਐਗਜ਼ੀਮਾ ਜਿਹਾ ਦੱਸਦੇ ਸੀਗੇ, ਉਹ ਜਿਹੜੀ ਬੜੀ ਹੱਡ ਹੁੰਦੀ ਹੈ ਜੀ, ਪੀਲੀ ਹੱਡ, ਉਹਨੂੰ ਆਪਣੇ ਸਿਰਕੇ ਦੇ ਵਿੱਚੋਂ ਪਾ ਕੇ ਉਹ ਘਸਾ ਕੇ ਆਪਣੇ ਲੇਪ ਜਿਹਾ ਬਣਾ ਕੇ ਉਹ ਲਗਾਓ ਤੁਸੀਂ, ਉਹਦੇ ਨਾਲ ਥੋੜੀ ਹਟ ਜਾਂਦੀ। ਉਹ ਤੁਸੀਂ ਟਰਾਈ ਕਰ ਸਕਦੇ। ਬਾਕੀ ਜਿਹੜੇ ਕਹਿੰਦੇ ਸੀਗੇ ਨੀਂਦ ਨਹੀਂ ਆਉਂਦੀ ਹੈਗੀ, ਉਹ ਆਪਣੇ ਅਸਗੰਧ ਵੀ ਲੈ ਸਕਦੇ ਆ, ਨੀਂਦ ਵਾਸਤੇ ਵਧੀਆ ਚੀਜ਼ ਹੈ ਜੀ। ਅਸਗੰਧ ਲੈ ਸਕਦੇ ਹੈਗੇ, 1 ਚਮਚਾ ਆਪਣੇ ਲੈ ਲਿਆ ਕਰੋ। ਤੇ ਗਾਜਰਾਂ ਦੇ ਜੂਸ ਨਾਲ ਲਾਓ ਤਾਂ ਵਧੀਆ ਚੀਜ਼ ਹੈਗੀ। ਤੇ ਸ਼ਾਮ ਦੇ ਵਕਤ ਤੁਸੀਂ ਪੁਦੀਨੇ ਦੀ ਤੇ ਆਪਣੇ ਸੌਂਫ ਦੀ ਚਾਹ ਬਣਾ ਕੇ ਪੀ ਲਿਆ ਕਰੋ, ਇਹ ਵੀ ਬਹੁਤ ਵਧੀਆ ਚੀਜ਼ ਰਹਿੰਦੀ ਨੀਂਦ ਵਾਸਤੇ। ਫਿਰ ਨਹੀਂ ਤਾਂ ਆਪਣੇ ਤਰਬੂਜ ਦੇ ਬੀਜ ਲੈਣੇ ਹੈਗੇ ਤੇ ਆਪਣੇ ਖਸਖਸ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਸਾਂਝ ਖਾਓ, ਇਹਦੇ ਨਾਲ ਤੁਹਾਨੂੰ ਨੀਂਦ ਵੀ ਆਊਗੀ, ਤੁਹਾਡਾ ਬਲੱਡ ਪ੍ਰੈਸ਼ਰ ਵੀ ਐਂ ਕੰਟਰੋਲ ਹੋ ਜਾਂਦਾ ਜੀ। ਦੋ ਚੀਜ਼ਾਂ ਨੂੰ ਕੰਮ ਕਰਦੀ ਹੈ ਇਹਦੇ। ਨਹੀਂ ਫਿਰ ਆਪਣੇ ਸਿਓ ਦਾ ਤੁਸੀਂ ਮੁਰੱਬਾ ਖਾ ਸਕਦੇ ਹੈਗੇ ਸ਼ਾਮ ਦੇ ਟਾਈਮ, ਦੁੱਧ ਨਾਲ ਲਾਓ ਮੁਰੱਬਾ ਤੁਸੀਂ ਆਪਣੇ ਲੈ ਸਕਦੇ। ਫਿਰ ਅੰਬ ਦਾ ਜੂਸ ਜਿਹੜਾ ਹੁੰਦਾ ਉਹ ਨੀਂਦ ਲਿਆਣੇ ਨੂੰ ਵਧੀਆ ਹੁੰਦਾ ਜੀ। ਦੁੱਧ ਦੇ ਵਿੱਚੋਂ ਤੁਸੀਂ ਅੰਬ ਦਾ ਜੂਸ ਮਿਕਸ ਕਰਕੇ ਪਿਓਰੇ ਜਿਹਾ ਮਿਲ ਜਾਂਦਾ, ਡੱਬੀਆਂ 'ਚ ਬਣਿਆ ਬਣਾਇਆ ਡੱਬਿਆਂ 'ਚ ਜੂਸ ਪਾ ਕੇ, ਉਹ ਪਿਓਰੇ ਜਿਹੜਾ ਹੁੰਦਾ ਜੀ, ਇੱਕ ਜੂਸ ਹੁੰਦਾ, ਇੱਕ ਦੂਜਾ ਹੁੰਦਾ ਪਿਓਰੇ ਜਿਹੜਾ ਗਾੜਾ ਜਿਹਾ ਹੁੰਦਾ, ਪਲਪ ਕਹਿੰਦੇ ਆ ਜੀ, ਮੈਂਗੋ ਪਲਪ ਕਹਿੰਦੇ ਆ, ਸੌਰੀ ਯਾਦ ਆ ਗਿਆ ਮੇਰੇ, ਜੂਸ ਨਹੀਂ ਮੈਂਗੋ ਪਲਪ। ਤੇ ਦੁੱਧ ਇਹਦੇ ਵਿੱਚੋਂ ਮਿਕਸ ਜਿਹਾ ਕਰਕੇ ਇਹ ਪੀ ਲਓ, ਇਹ ਨੀਂਦ ਲਿਆਣੇ ਨੂੰ ਬਹੁਤ ਵਧੀਆ ਰਹਿੰਦੀ ਜੀ। ਫਿਰ ਸ਼ਾਮ ਨੂੰ ਸੁੰਡ ਦੀ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈ। ਇਹ ਚੀਜ਼ਾਂ ਤੁਸੀਂ ਯੂਜ਼ ਕਰਕੇ ਦੇਖ ਲਓ, ਬਹੁਤ ਵਧੀਆ ਰਹਿੰਦਾ ਹੈਗਾ। ਜੇ ਤਿਰਫਲਾ ਤੁਸੀਂ ਯੂਜ਼ ਕਰਨ ਲੱਗ ਜਾਓ, ਉਹ ਵੀ ਆਪਣੇ ਨੀਂਦ ਵਾਸਤੇ ਵਧੀਆ ਚੀਜ਼। ਸਵੇਰ ਨੂੰ ਉੱਠ ਕੇ ਤਿਰਫਲਾ ਰਾਤ ਨੂੰ ਭਿਓ ਕੇ ਰੱਖਦੇ, ਸਵੇਰ ਨੂੰ ਪੀ ਲਿਆ 1 ਚਮਚਾ 1.5 ਚਮਚਾ, ਗਲੇ ਤਾਂ ਸਾਰਾ ਕਵਜ ਦੂਰ ਰਹੂਗੀ, ਗਲੇ ਨੀਂਦ ਨੂੰ ਵੀ ਹੈਲਪ ਕਰਦਾ ਹੈਗਾ। ਗਲੇ ਫਿਰ ਤਿਰਫਲੇ ਦੇ ਤਾਂ ਫਿਰ ਇੱਕ ਦਿਨ ਸਾਰੇ ਚੈਪਟਰ ਖੋਲ ਕੇ ਦੱਸੂਗੇ ਤੁਹਾਨੂੰ ਇੱਕ ਦਿਨ ਜੀ, ਬਹੁਤ ਵਧੀਆ ਚੀਜ਼ ਹੈਗੀ ਇਹ। ਫਿਰ ਬ੍ਰਹਮੀ ਪਾਊਡਰ ਤੁਸੀਂ ਲੈ ਸਕਦੇ ਹੈਗੇ, 1 ਚਮਚਾ ਬ੍ਰਹਮੀ ਪਾਊਡਰ ਦਾ ਲੈ ਲਓ। ਵੀ ਨਹੀਂ, ਅਨਾਰ ਦਾ ਜੂਸ ਤੁਸੀਂ ਪੀ ਸਕਦੇ ਹੈਗੇ, ਇਹ ਵੀ ਨੀਂਦ ਲਿਆਣੇ। ਅੱਛਾ, ਜਿਹੜਾ ਕਿਡਨੀ ਵਾਸਤੇ ਪੁੱਛਦੇ ਸੀਗੇ, ਕਿਡਨੀ ਸਟੋਨ ਵਾਸਤੇ ਪੁੱਛਦੇ ਸੀਗੇ, ਉਹ ਆਪਣੇ ਜੌਂ ਖਾਰ 50 ਗ੍ਰਾਮ, ਪਖਾਨ ਭੇਦ ਹੁੰਦਾ ਜੀ 50 ਗ੍ਰਾਮ, ਜੀਰਾ ਸਫੇਦ 50 ਗ੍ਰਾਮ, ਛੋਟੀ ਇਲਾਇਚੀ 50 ਗ੍ਰਾਮ, ਕਲਮੀ ਛੋਰਾ 25 ਗ੍ਰਾਮ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ 1 ਚਮਚਾ ਪਾਣੀ ਨਾਲ। ਫਿਰ ਕੁਲਥੀ ਦੀ ਦਾਲ ਤੁਸੀਂ ਖਾ ਸਕਦੇ ਹੈ, ਕੁਲਥੀ ਦੀ ਦਾਲ, ਇਹਦਾ ਸੂਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲੈ ਲਓ, ਵੀ ਪੱਥਰੀ ਨੂੰ ਪਿਘਲਾ ਦਿੰਦਾ ਜੀ। ਜੇ ਹੋਰ ਆਨੇ ਪੱਥਰੀ ਦੇ ਫਿਰ ਦੱਸਦੇ ਤੁਹਾਨੂੰ ਬਾਅਦ ਮਿਕਸ ਹੋ ਗਏ ਥੋੜੇ ਜਿਹੇ। ਬਲੱਡ ਪ੍ਰੈਸ਼ਰ ਵਾਸਤੇ ਪਿਛਲੇ ਵੇਗ ਪੁੱਛਦੇ ਸੀਗੇ, ਉਹ ਅਸਗੰਧ ਲੈ ਸਕਦੇ ਹੈਗੇ ਤੇ ਸੂਰਜਮੁਖੀ ਦੇ ਬੀਜ ਬਰਾਬਰ ਲੈ ਕੇ 1 ਚਮਚਾ ਤੁਸੀਂ ਸਵੇਰ ਨੂੰ 1 ਸ਼ਾਮ ਨੂੰ ਇਹ ਲੈ ਸਕਦੇ। ਜਾਂ ਫਿਰ ਤੁਸੀਂ ਆਪਣੇ ਸੂਰਜਮੁਖੀ ਦੇ ਬੀਜ ਲੈਣੇ ਹੈਗੇ 20 ਗ੍ਰਾਮ, ਅਸ਼ਵਗੰਧਾ 30 ਗ੍ਰਾਮ, ਮਿਸ਼ਰੀ 50 ਗ੍ਰਾਮ, ਗਲੋ 10 ਗ੍ਰਾਮ, ਇਹ ਤੁਸੀਂ 1 ਚਮਚਾ 1 ਸਵੇਰ ਨੂੰ 1 ਸ਼ਾਮ ਨੂੰ ਇਹ ਤੁਸੀਂ ਲੈ ਸਕਦੇ ਹੈਗੇ। ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਤਰਬੂਜ ਦੇ ਬੀਜ ਤੇ ਖਸਖਸ ਬਰਾਬਰ ਲੈ ਕੇ, ਇਹ ਵੀ ਆਪਣੇ ਬਲੱਡ ਪ੍ਰੈਸ਼ਰ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਤੁਸੀਂ ਟਮਾਟਰ ਦੇ ਜੂਸ ਦੇ ਵਿੱਚ ਟਮਾਟਰ ਦਾ ਜੂਸ ਘਰ ਕੱਢ ਲਓ, ਸਟਾਉਣ ਵਾਲਾ ਨਹੀਂ ਲੈਣਾ, ਮੇਕ ਸ਼ੋਰ ਕਰ ਲਓ। ਜੇ ਘਰ ਕੱਢ ਕੇ ਲੈਣਾ ਤਾਂ ਇਹਨੂੰ ਖਬਰ ਸੀ, ਨਹੀਂ ਤਾਂ ਨਾ ਵਰਤੀ। ਟਮਾਟਰ ਦੇ ਜੂਸ ਦੇ ਵਿੱਚ 2 ਚਮਚੇ ਸ਼ਹਿਦ ਦੇ, 1 ਗਲਾਸ ਜੂਸ ਕੱਢ ਕੇ ਪੀਓ, ਇਹ ਵੀ ਬਲੱਡ ਪ੍ਰੈਸ਼ਰ ਨੂੰ ਠੀਕ ਕਰ ਦਿੰਦਾ ਜੀ। ਫਿਰ ਤਰਬੂਜ ਦਾ ਰਸ ਤੁਸੀਂ ਤਰਬੂਜ ਦਾ ਜੂਸ ਕੱਢ ਕੇ ਪੀ ਸਕਦੇ, ਇਹ ਬਹੁਤ ਵਧੀਆ ਚੀਜ਼ ਹੈਗੀ ਜੀ।
ਤੇ ਗਾਜਰਾਂ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਇਹਦੇ ਨਾਲ ਫਿਰ ਤੁਸੀਂ ਲੈ ਸਕਦੇ ਹੈਗੇ, ਚਲੋ ਇਹ ਬਲੱਡ ਪ੍ਰੈਸ਼ਰ ਵਾਸਤੇ ਚੀਜ਼ਾਂ ਤੁਹਾਨੂੰ ਦੱਸਦੀਆਂ। ਇਹ ਤੁਸੀਂ ਆਪਣੇ ਜਿਹੜੇ ਐਤਕੀ ਪੁੱਛਦੇ ਸੀਗੇ ਆਪਣੇ ਢੂਹੀ ਦੇ ਵਿੱਚ ਦਰਦ ਜਿਹਾ ਰਹਿੰਦਾ ਹੈਗਾ ਉਹਨਾਂ ਦੇ, ਉਹ ਤੁਸੀਂ ਲੈ ਸਕਦੇ ਹੈਗੇ। ਕੁਆਦ ਦਾ ਗੁੱਦਾ ਤੁਸੀਂ ਆਪਣੇ ਜੈਲ ਕੁਆਦ ਦਾ ਲੈ ਕੇ 2 ਇੰਚ ਦਾ ਟੁਕੜਾ, ਉਹਦੇ ਵਿੱਚੋਂ ਤੁਸੀਂ ਆਪਣੇ ਫਰਾਈ ਪੈਨ 'ਚ ਪਾ ਦੇਣਾ, ਉਹਨੂੰ ਥੋੜ੍ਹਾ ਜਿਹਾ ਆਪਣੇ ਫਰਾਈ ਜਿਹਾ ਕਰ ਲੈਣਾ ਥੋੜ੍ਹਾ ਜਿਹਾ ਘੀ ਪਾ ਕੇ, ਫਿਰ ਥੱਲੇ ਲਾ ਕੇ ਉਹਦੇ ਵਿੱਚ ਥੋੜ੍ਹੀ ਜਿਹੀ ਸੁੰਡ, ਅੱਧਾ ਕੁ ਚਮਚਾ ਤੇ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾਓ, ਇਹ ਬਹੁਤ ਵਧੀਆ ਚੀਜ਼ ਰਹਿੰਦੀ ਹੈ। ਫਿਰ 3-4 ਕਲੀਆਂ ਤੁਸੀਂ ਲਸਣ ਦੀਆਂ ਦੁੱਧ ਦੇ ਵਿੱਚ ਉਬਾਲ ਕੇ ਪੀ ਸਕਦੇ ਹੈਗੇ। ਨਹੀਂ ਤਾਂ ਅਰੰਡੀ ਦੇ ਬੀਜ ਹੁੰਦੇ, ਉਹ ਤੁਸੀਂ ਆਪਣੇ ਦੁੱਧ ਅੰਦਾਜ਼ੇ ਨਾਲ ਜਿਸ ਤਰ੍ਹਾਂ ਦੀ ਖੀਰ ਜੀ ਬਣਾ ਕੇ ਅਰੰਡੀ ਦੇ ਬੀਜਾਂ ਦੀ ਦੁੱਧ ਦੇ ਵਿੱਚ ਉਬਾਲ ਕੇ ਸਭ ਖੀਰ ਬਣਾਉਂਦੇ ਚੌਲਾਂ ਦੀ, ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਖਸਖਸ ਵਾਲਾ ਵੀ ਚੰਗਾ ਰਹਿੰਦਾ ਜੀ। 100 ਗ੍ਰਾਮ ਤੁਸੀਂ ਖਸਖਸ ਲੈਣੀ ਹੈਗੀ ਤੇ 100 ਗ੍ਰਾਮ ਇਹ ਮਿਸ਼ਰੀ, ਇਹ 2 ਚਮਚੇ ਸਵੇਰ ਨੂੰ 2 ਚਮਚੇ ਸ਼ਾਮ ਨੂੰ ਖਾ ਲਿਆ ਕਰੋ। ਇਹ ਵੀ ਆਪਣੇ ਦਰਦ ਵਾਸਤੇ ਵਧੀਆ ਚੀਜ਼ ਹੈ। ਜੇ ਕਾਲੀ ਮਿਰਚ ਪਾਣੀ ਦੇ ਵਿੱਚ ਅੰਦਾਜ਼ੇ ਨਾਲ ਤੁਸੀਂ ਕਾਲੀ ਮਿਰਚ ਵੀ ਥੋੜ੍ਹੀ ਜਿਹੀ ਪਾ ਸਕਦੇ ਹੈਗੇ ਇਹਦੇ ਵਿੱਚ ਜੀ, ਇਹ ਠੀਕ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਇਹਦੇ ਵਿੱਚ ਤੁਸੀਂ ਪੰਜੀਰੀ ਬਣਾ ਸਕਦੇ ਹੈਗੇ। ਪੰਜੀਰੀ ਬਣਾ ਕੇ ਜਿਸ ਤਰ੍ਹਾਂ ਆਪਣੇ ਘਰ ਪੰਜੀਰੀ ਬਣਾਉਂਦੇ ਹੈਗੇ, ਬਣਾਉਣੀ ਹੈਗੀ ਛੋਲਿਆਂ ਦੇ ਆਟਿਆਂ ਦੀ ਪੰਜੀਰੀ ਬਣਾ ਕੇ ਉਹਦੇ ਵਿੱਚ ਤੁਸੀਂ ਅੱਧਾ ਚਮਚਾ ਕਿੱਕਰ ਦਾ ਗੋਂਦ ਪਹਿਲਾਂ ਫਰਾਈ ਕਰ ਲੈਣਾ ਹੈਗਾ, ਤੇਲ ਦੇ ਵਿੱਚ ਘੀ ਦੇ ਵਿੱਚ ਪਾ ਕੇ ਥੋੜ੍ਹਾ ਜਿਹਾ ਖਿੱਲਾਂ ਜਿਹੀਆਂ ਬਣ ਜਾਣਗੀਆਂ, ਉਹਨੂੰ ਫਿਰ ਤੁਸੀਂ ਆਪਣੇ ਪੀ ਲਿਓ। ਪੀ ਕੇ ਆਪਣੇ ਉਹ ਤੁਸੀਂ ਅੱਧਾ ਚਮਚਾ ਕਿੱਕਰ ਦੇ ਗੋਂਦ ਦਾ ਤੇ ਪੰਜੀਰੀ ਦੇ ਵਿੱਚ ਪਾ ਕੇ ਖਾ ਲਿਆ ਕਰੋ, ਉਹ ਵੀ ਆਪਣੇ ਠੀਕ ਰਹੂਗਾ ਤੁਹਾਨੂੰ। ਖਸਖਸ ਦੇ ਵਿੱਚ ਤੁਸੀਂ ਕਾਲੀ ਮਿਰਚ ਪਾ ਕੇ ਵੀ ਲੈ ਸਕਦੇ, ਉਨੀਆਂ ਖਸਖਸ ਲੈ ਲਓ, ਉਨੀਆਂ ਕਾਲੀ ਮਿਰਚਾਂ ਲੈ ਲਓ, ਇਹ ਵਧੀਆ ਨੁਕਸਾ ਰਹੂਗਾ ਤੁਹਾਨੂੰ। ਬਰਾਬਰ ਲੈ ਕੇ 1 ਚਮਚਾ ਆਪਣੇ ਤੁਸੀਂ ਆਪਣੇ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਖਾ ਲਿਆ ਕਰੋ ਤੁਸੀਂ, ਦੁੱਧ ਦੇ ਨਾਲ ਲੈ ਲਿਆ ਕਰੋ, ਵਧੀਆ ਚੀਜ਼ ਰਹੂਗੀ ਇਹ। ਜਾਂ ਫਿਰ ਤੁਸੀਂ ਜਿਹੜੀ ਅੰਬਾ ਹਲਦੀ ਹੁੰਦੀ ਹੈਗੀ, ਉਹ ਸਰੋਂ ਦੇ ਤੇਲ ਦੇ ਉਹਨੂੰ ਪੀ ਕੇ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ, ਇਹ ਤੁਸੀਂ ਜਿੱਥੇ ਸਾਰੇ ਦਰਦ ਹੁੰਦਾ ਢੂਹੀ 'ਚ, ਉਹ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ, ਉੱਥੇ ਲਗਾਉਣਾ ਹੈਗਾ, ਇਹ ਤੁਹਾਨੂੰ ਵਧੀਆ ਚੀਜ਼ ਰਹੂਗੀ। ਫਿਰ ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਬਰਾਬਰ ਲੈਣੀਆਂ ਹੈਗੀਆਂ, ਤਿੰਨੇ ਚੀਜ਼ਾਂ। 1 ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈਣਾ ਹੈਗਾ। ਇਹ ਖਾਂਸੀ ਨੂੰ ਜਿਹਨਾਂ ਦਵਾ ਹੋਇਆ ਹੋਵੇ ਉਹਦੇ ਵਾਸਤੇ, ਬ੍ਰੌਂਕਾਈਟਿਸ ਦੀ ਪ੍ਰੋਬਲਮ ਹੋਵੇ, ਲੰਗਸ ਦੀ ਪ੍ਰੋਬਲਮ ਹੋਵੇ, ਉਹਨਾਂ ਵਾਸਤੇ ਵੀ ਚੀਜ਼ ਹੈ ਵਧੀਆ ਇਹ। ਤੇ ਜਿਹੜੇ ਪਿੱਠ ਵਿੱਚ ਆਪਣੇ ਦਰਦ ਰਹਿੰਦਾ ਹੈਗਾ ਉਹਦੇ ਵਾਸਤੇ ਵੀ ਵਧੀਆ ਰਹੂਗੀ ਤੁਹਾਨੂੰ, ਇਹ ਤੁਸੀਂ ਯੂਜ਼ ਕਰ ਸਕਦੇ। ਬਾਕੀ ਦਿਮਾਗ ਦੀ ਕਮਜ਼ੋਰੀ ਕਹਿੰਦੇ ਸੀਗੇ ਵੀ ਯਾਦਦਾਸ਼ਤ ਭੁੱਲਦੀ ਹੈਗੀ ਜੀ, ਉਹਦੇ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੈਗੇ। ਛੋਟੀ ਇਲਾਇਚੀਆਂ 15 ਗ੍ਰਾਮ ਲੈਣੀ ਹੈਗੀ, ਬ੍ਰਹਮੀ ਪਾਊਡਰ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬੱਚ ਲੈਣੀ ਹੈਗੀ 60 ਗ੍ਰਾਮ, ਗੂਜਾ ਮਿਸ਼ਰੀ ਲੈਣੀ ਹੈਗੀ 200 ਗ੍ਰਾਮ। ਇਹ ਸਾਰੀਆਂ ਚੀਜ਼ਾਂ ਮਿਕਸ ਕਰ ਲਓ, ਇਹਦਾ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਅੱਛਾ, ਇੱਕ ਇਹਦਾ ਫਿਰ ਆਪਣੇ ਬ੍ਰਹਮੀ ਘ੍ਰਿਤ, ਇਹ ਬ੍ਰਹਮੀ ਦਾ ਬਣਿਆ ਬਣਾਇਆ ਘਿਓ ਮਿਲ ਜਾਂਦਾ ਜੀ, ਘੀ ਦੇ ਵਿੱਚ ਬਣਾਈ ਵੀ ਹੁੰਦੀ ਹੈ ਇਹ ਤੁਹਾਨੂੰ ਮਿਲਦੀ ਹੈਗੀ, ਆਯੁਰਵੈਦਿਕ ਸਟੋਰਾਂ 'ਚ ਮਿਲੇਗੀ ਜੇ ਮਿਲਣੀ ਹੈ ਇਹਦੀ। ਇਹ ਟਰਾਈ ਤੁਸੀਂ ਕਰ ਸਕਦੇ ਹੈ ਵੀ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਨਹੀਂ ਤਾਂ ਫਿਰ ਜਿਹੜਾ ਓਮੇਗਾ 3 ਮਿਲ ਜਾਂਦਾ ਕਾਊਂਟਰ ਸਟੋਰਾਂ ਤੋਂ, ਡਰੱਗ ਸਟੋਰਾਂ 'ਚ ਓਮੇਗਾ 3, ਉਹ ਤੁਸੀਂ ਲੈ ਸਕਦੇ ਹੈ, ਇਹ ਦਿਮਾਗ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਅਨਾਰਾਂ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ। ਅੱਛਾ, ਫਿਰ ਰੋਜ਼ਮੇਰੀ ਦਾ ਤੇਲ, ਇਹ ਵੀ ਤੁਸੀਂ 1 ਚਮਚਾ ਲੈ ਸਕਦੇ ਹੈਗੇ ਇਹਦੇ ਵਿੱਚ। ਫਿਰ ਗ੍ਰੀਨ ਟੀ ਵਧੀਆ ਰਹਿੰਦੀ ਹੈਗੀ, ਗ੍ਰੀਨ ਟੀ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਅੱਛਾ, ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈ ਯਾਦ ਸ਼ਕਤੀ ਵਾਸਤੇ 1 ਚਮਚਾ ਤੁਸੀਂ ਸੌਂਫ ਦਾ ਪਾਣੀ ਦੇ ਵਿੱਚੋਂ ਚੰਗੀ ਤਰ੍ਹਾਂ ਉਬਾਲਣਾ ਹੈਗਾ, ਉਹਦੇ ਵਿੱਚੋਂ ਤੁਸੀਂ ਆਪਣੇ 1 ਨਿੰਬੂ ਉਹ ਨਿਚੋੜ ਕੇ ਉਹ ਚਾਹ ਜੀ ਬਣਾ ਕੇ ਤੁਸੀਂ ਪੀਣੀ ਹੈਗੀ। 40 ਦਿਨ ਲਗਾਤਾਰ ਪੀਓ, ਸਾਰੀ ਮੈਮਰੀ ਆਪਣੇ ਫਰੈਸ਼ ਹੋ ਜੂਗੀ ਇਹਦੇ ਨਾਲ। ਤੇ ਮੁਰਲੀ ਦਾ ਰਸ ਤੁਸੀਂ ਲੈਣਾ ਹੈਗਾ ਅੱਧਾ ਕੁ ਕੱਪ, ਉਹਦੇ ਵਿੱਚ ਐਪਲ ਦਾ ਰਸ ਉਹ ਲੈ ਸਕਦੇ ਹੈਗੇ। ਥੋੜ੍ਹਾ ਜਿਹਾ ਜੇ ਤੁਸੀਂ ਉਹਨੇ 2 ਚਮਚੇ ਪਿਆਜ਼ ਦਾ ਰਸ ਮਿਕਸ ਕਰਕੇ ਉਹਨੇ ਲੈ ਕਰੇ ਤਾਂ ਹੋਰ ਵੀ ਬੈਟਰ ਹੋਊਗਾ ਤੁਹਾਨੂੰ ਯਾਦ ਸ਼ਕਤੀ ਵਾਸਤੇ। ਅੱਛਾ, ਫਿਰ ਤੁਸੀਂ ਹਿੰਗ ਵੀ ਲੈ ਸਕਦੇ ਹੈਗੇ, ਇਹ ਵੀ ਯਾਦ ਸ਼ਕਤੀ ਨੂੰ ਵਧਾਉਂਦੀ ਹੈ ਜੀ। ਹਿੰਗ ਥੋੜ੍ਹੀ ਜਿਹੀ ਆਪਣੇ 1 ਚੁਟਕੀ ਦੁੱਧ ਦੇ ਨਾਲ ਲੈ ਕਰੋ, ਇਹ ਵਧੀਆ ਚੀਜ਼ ਹੈਗੀ। ਇਹਦੇ ਵਾਸਤੇ ਤੁਸੀਂ ਲੈ ਸਕਦੇ ਬ੍ਰਹਮੀ ਪਾਊਡਰ 10 ਗ੍ਰਾਮ, ਇਹ ਵੀ ਮੈਮਰੀ ਵਾਸਤੇ ਜੀ। ਮਗਜ਼ ਖੀਰੇ, ਜਿਹੜੇ ਖੀਰੇ ਦੇ ਬੀਜ ਹੁੰਦੇ ਉਹ 10 ਗ੍ਰਾਮ, ਪਿਸਤਾ 10 ਗ੍ਰਾਮ, ਇਹਨਾਂ ਨੂੰ ਪੀਸ ਕੇ ਆਪਣੇ ਥੋੜ੍ਹਾ ਸ਼ਹਿਦ ਮਿਲਾ ਕੇ ਭਾਵੇਂ ਕਾਲੇ ਛੋਲੇ ਦੇ ਦਾਣੇ ਦੀਆਂ ਗੋਲੀਆਂ ਬਣਾ ਲਓ, 2 ਗੋਲੀਆਂ ਆਪਣੇ ਦੁੱਧ ਨਾਲ ਲੈ ਕਰੋ, ਇਹ ਵੀ ਵਧੀਆ ਚੀਜ਼ ਹੋਊਗੀ ਤੁਹਾਨੂੰ। ਅੱਛਾ, ਅੱਗੇ ਕਹਿੰਦੇ ਸੀਗੇ ਜਿਹੜਾ ਰੀਹ ਦਾ ਦਰਦ ਹੁੰਦਾ ਉਹ ਪੁੱਛਦੇ ਸੀਗੇ। ਰੀਹ ਦੇ ਦਰਦ ਦੇ ਵਿੱਚ ਪਹਿਲਾਂ ਤਾਂ ਤੁਸੀਂ ਆਲੂ, ਚੌਲ, ਮਾਂ ਦੀ ਦਾਲ, ਇਹ ਬੈਲੀਆਂ ਚੀਜ਼ਾਂ ਦਾ ਪਰਹੇਜ਼ ਰੱਖਣਾ, ਇਹ ਨਹੀਂ ਖਾਣੀਆਂ ਹੈਗੀਆਂ ਤੁਸੀਂ। ਜਿਹਨਾਂ ਨੂੰ ਰੀਹ ਦਾ ਦਰਦ ਹੈ, ਬੈਕ ਦਾ ਦਰਦ ਹੈ, ਗਲੇ ਜਿਹਨਾਂ ਦੇ ਦਰਦ ਹੈਗਾ, ਉਹਨਾਂ ਨੇ ਉਹਨੇ ਫਰਿੱਜ ਦੀ ਕੋਈ ਚੀਜ਼ ਨਹੀਂ ਯੂਜ਼ ਕਰਨੀ। ਜਿਸ ਤਰ੍ਹਾਂ ਉਹਨੇ ਠੰਡਾ ਆਪਾਂ ਕੋਕ ਪੀ ਲੈਂਦੇ ਜਾਂ ਪੈਪਸੀ ਪੀ ਲੈਂਦੇ, ਉਹ ਨਹੀਂ ਯੂਜ਼ ਕਰਨਾ ਹੈਗਾ। ਜਾਂ ਪਾਣੀ ਵੀ ਨਹੀਂ ਯੂਜ਼ ਕਰਨਾ ਈਵਨ ਠੰਡਾ।
ਤੁਸੀਂ ਕੋਸਾ ਪਾਣੀ ਆਪਣੇ ਜਾਂ ਰੂਮ ਟੈਂਪਰੇਚਰ ਵਾਲਾ ਪਾਣੀ ਜਿਨ੍ਹਾਂ ਦੇ ਪਿੰਡੇ ਵਿੱਚ ਦਰਦਾਂ ਹੁੰਦੀਆਂ ਉਹੀ ਯੂਜ਼ ਕਰੋ। ਫਰਿੱਜ ਵਾਲਾ ਨਹੀਂ ਆਪਣੇ ਠੰਡਾ ਯੂਜ਼ ਕਰਨਾ ਹੈਗਾ। ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਤੁਸੀਂ ਆਪਣੇ 500 ਗ੍ਰਾਮ ਦੁੱਧ ਲੈ ਕੇ, ਗਾਂ ਦਾ ਦੁੱਧ ਲੈ ਕੇ ਵਿੱਚ 40 ਗ੍ਰਾਮ ਤੁਸੀਂ ਅਰਿੰਡ ਦੇ ਬੀਜ ਪਾ ਦੇਣੇ ਹੈਗੇ। ਉਹਦੀ ਖੀਰ ਜੀ ਬਣਾਉਣੀ ਹੈਗੀ। ਤੁਸੀਂ 1-2 ਡੰਗ ਮਾਂ ਇੰਨੇ ਕੁ 2-3 ਡੰਗ ਮਾਂ ਜਿੰਨੇ ਥਰਾ ਜੀ ਕਰੇ ਉਹਨੇ ਕੁ ਵਿੱਚ ਤੇ ਖੀਰ ਖਾ ਲਈ। 2-3 ਡੰਗਾ ਉਹਨੇ ਚੱਲ ਜੇ ਕਰੂਗੀ ਤੁਹਾਨੂੰ। ਅੱਛਾ, ਫਿਰ ਇਹਦੇ ਵਾਸਤੇ ਤੁਹਾਨੂੰ ਛੁਆਰੇ ਵੀ ਵਧੀਆ ਰਹਿੰਦੇ ਜਿਹਨਾਂ ਨੂੰ ਲੱਤ ਮਨ ਪੇਨ ਜਾਂਦੀ, ਸਿਆਟਿਕਾ ਪੇਨ, ਰੀੜ੍ਹ ਦਾ ਦਰਦ। ਦੋ ਛੁਆਰੇ ਵੀ ਤੁਸੀਂ ਰੋਜ਼ ਖਾ ਸਕਦੇ ਹੈਗੇ ਇਹਦੇ ਵਿੱਚੋਂ। ਅੱਛਾ, ਇਹਦੇ ਵਿੱਚੋਂ ਤੁਸੀਂ ਲੈ ਸਕਦੇ। ਅੱਗੇ ਯੂਰਿਕ ਐਸਿਡ ਵਾਸਤੇ ਪੁੱਛਦੇ ਸੀਗੇ, ਉਹ ਲੈ ਸਕਦੇ ਹੈਗੇ ਤੁਸੀਂ ਸੁੰਡ, ਅਸਗੰਧ, ਲੌਂਗ, ਅਕਰਕਰਾ। ਇਹ ਚਾਰੇ ਚੀਜ਼ਾਂ ਤੁਸੀਂ ਆਪਣੇ ਮਿਕਸ ਕਰਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਸਕਦੇ ਹੈਗੇ। ਫਿਰ ਤੁਸੀਂ ਐਪਲ ਦਾ ਜੂਸ ਪੀਓ, ਇਹਦੇ ਵਿੱਚੋਂ ਜਿੰਨਾ ਪੀ ਸਕਦੇ ਹੈਗੇ ਉਹ ਵੀ ਠੀਕ ਕਰ ਦਿੰਦਾ ਇਹਨੂੰ। ਫਿਰ ਐਪਲ ਸਾਈਡਰ ਵਿਨੀਗਰ ਵੀ ਤੁਸੀਂ ਲੈ ਸਕਦੇ ਹੈਗੇ 2 ਚਮਚੇ ਪਾਣੀ ਮੈਂ ਖੋਲ ਕੇ, 2 ਸਵੇਰ ਨੂੰ, 1 ਗਲਾਸ ਸਵੇਰ ਨੂੰ, 1 ਸ਼ਾਮ ਨੂੰ, ਇਹ ਪੀ ਲਿਆ ਕਰੋ। ਅੱਛਾ, ਫਿਰ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਜਿੰਜਰ ਵੀ ਇਹਦੇ ਵਿੱਚ ਚੰਗਾ ਰਹਿੰਦਾ ਯੂਨੀਵਰਸਿਟੀ ਯੂਰਿਕ ਐਸਿਡ ਵਾ। ਜਿੰਜਰ ਦੀ ਤੁਸੀਂ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚ। ਅੱਛਾ, ਫਿਰ ਤੁਸੀਂ ਲੈ ਸਕਦੇ ਹੈਗੇ ਮਲੱਠੀ ਲੈਣੀ ਹੈਗੀ 100 ਗ੍ਰਾਮ, ਸ਼ਰਾਇਤਾ ਲੈਣਾ ਹੈਗਾ 100 ਗ੍ਰਾਮ, 200 ਗ੍ਰਾਮ ਲੈਣੀ ਹੈਗੀ ਧਾਗੇ ਵਾਲੀ ਮਿਸ਼ਰੀ। ਇਹ ਤੁਸੀਂ ਆਪਣੇ ਲੈ ਕੇ 1 ਚਮਚਾ ਤੁਸੀਂ ਲੈ ਸਕਦੇ ਹੈਗੇ ਸਵੇਰ ਨੂੰ, 1 ਸ਼ਾਮ ਨੂੰ। ਇਹ ਵੀ ਵਧੀਆ ਚੀਜ਼। ਅੱਛਾ, ਫਿਰ ਨਹੀਂ ਤਾਂ ਕੁਛ ਕਰਨਾ ਤਾਂ ਸੁੰਡ, ਪੁਦੀਨਾ, ਹਲਦੀ, ਸੌਂਫ, ਕੜੀ ਪੱਤਾ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਮਿਕਸ ਕਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਆਪਣੇ ਸਵੇਰ ਨੂੰ ਇਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ, 1 ਸ਼ਾਮ ਨੂੰ ਪੀ ਲਿਆ ਕਰੋ। ਇਹ ਵੀ ਸਾਰੀ ਠੀਕ ਰਹੂਗੀ। ਜਿਹੜੇ ਕਹਿੰਦੇ ਕੰਨਾਂ ਦੇ ਵਿੱਚੋਂ ਆਵਾਜ਼ਾਂ ਜੀ ਆਉਂਦੀਆਂ ਹੈਗੀਆਂ, ਉਹ ਤੁਸੀਂ ਆਪਣੇ ਜੇ ਕਾਲੀ ਤੁਲਸੀ ਦਾ ਰਸ ਕੱਢ ਕੇ ਉਹ ਤੁਸੀਂ 2-3 ਬੂੰਦਾਂ ਪਾ ਸਕਦੇ ਹੈਗੇ ਕੰਨਾਂ 'ਚ, ਉਹਦੇ ਨਾਲ ਠੀਕ ਹੋ ਜਾਂਦਾ। ਤੇ ਪਿਆਜ਼ ਦਾ ਰਸ ਲੈ ਕੇ ਤੁਸੀਂ ਉਹਦੇ ਵਿੱਚ ਮੈਂ ਗੁਲਾਬ ਦਾ ਰਸ ਮਿਲਾ ਲਓ ਬਰਾਬਰ ਦਾ ਹੀ। 1 ਚਮਚਾ ਤੁਸੀਂ ਪਿਆਜ਼ ਦਾ ਰਸ ਲੈ ਲਓ, 1 ਚਮਚਾ ਗੁਲਾਬ ਦਾ ਰਸ, ਉਹ ਲੈ ਕੇ ਤੁਸੀਂ ਆਪਣੇ 2 ਬੂੰਦਾਂ ਕੰਨ ਵਿੱਚ ਪਾ ਲਿਆ ਕਰੋ ਦਿਨ ਮਾ 2-3 ਵਾਰੀ। ਨਹੀਂ ਤਾਂ ਅਦਰਕ ਦੇ ਰਸ ਦੇ ਵਿੱਚ ਮੈਂ ਥੋੜ੍ਹਾ ਜਿਹਾ ਸੇਂਦਾ ਨੂਨ ਮਿਕਸ ਕਰਕੇ ਉਹਨੂੰ ਪੁਣ ਕੇ ਕੱਪੜੇ ਦੇ ਬਾਅਦ ਸ਼ੀਸ਼ੀ ਮਾ ਪਾ ਲਓ। ਉਹ ਤੁਸੀਂ ਆਪਣੇ 2-3 ਬੂੰਦਾਂ ਉਹ ਪਾ ਸਕਦੇ ਹੈਗੇ ਕੰਨ 'ਚ। ਇਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਗੁੜ, ਥੋੜ੍ਹਾ ਜਿਹਾ ਗੁੜ ਲੈ ਲਓ ਡਲੀ, 1 ਚਮਚਾ ਵਿੱਚ ਮੈਂ ਘੀ ਪਾ ਲੈਣਾ ਹੈਗਾ ਤੇ 1 ਚਮਚਾ ਵਿੱਚ ਮੈਂ ਸੁੰਡ ਪਾ ਲੈਣਾ ਹੈਗੀ। ਗੁੜ ਤੁਸੀਂ ਆਪਣੀ ਮਰਜ਼ੀ ਨਾਲ ਲੈ ਲਓ ਜਿੰਨਾ ਤੁਸੀਂ ਖਾਣਾ ਹੈਗਾ, ਉਹ ਮਿਕਸ ਕਰਕੇ ਖਾਓ ਤੁਸੀਂ। ਇਹਦੇ ਨਾਲ ਵੀ ਜਿਹੜੀ ਕੰਨਾਂ 'ਚ ਆਵਾਜ਼ਾਂ ਆਉਂਦੀਆਂ ਉਹ ਬੰਦ ਹੋ ਜਾਏ। ਜਿਹੜੇ ਕਹਿੰਦੇ ਸੀਗੇ ਆਪਣੇ ਇੰਡੀਆ ਭਾਈ ਹੈਗਾ ਉਹਨੂੰ ਪੀਲੀਆ ਹੋਇਆ ਵਾ ਹੈਗਾ, ਉਹ ਐਤਕੀ ਪੁੱਛਦੇ ਸੀਗੇ, ਉਹ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚ ਮੈਂ ਪਹਿਲਾਂ ਤਾਂ ਉੱਥੇ ਤਾਂ ਗੰਨੇ ਦਾ ਰਸ ਮਿਲੇ ਜਾਂਦਾ ਰੇਹੜੀਆਂ ਤੇ, ਜੇ ਨਹੀਂ ਘਰ ਵੀ ਹੈਗਾ ਉਹਦੇ ਵਿੱਚ ਮੈਂ ਨਿੰਬੂ ਨਿਚੋੜ ਕੇ ਉਹ ਲੱਗ ਜਾਓ ਪੀਣ, ਇਹੀ ਪੀਲੀਏ ਨੂੰ ਹਟਾ ਦੂਗਾ ਸਾਰੇ ਨੂੰ। ਫਿਰ ਤਿਰਫਲਾ ਪਾਊਡਰ, ਹਾਂਜੀ ਤਿਰਫਲਾ ਪਾਊਡਰ ਜਿਹੜਾ ਹੁੰਦਾ 2 ਚਮਚੇ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖਤੇ, ਸਵੇਰ ਨੂੰ ਉਹ ਪਾਣੀ ਪੀ ਲਿਆ। ਇਹ ਵੀ ਤਿਰਫਲੇ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਅੱਛਾ, ਫਿਰ ਤੁਸੀਂ ਨਹੀਂ ਤਾਂ ਜਿਹੜੇ ਉੱਥੇ ਕਿੱਕਰ ਦੇ ਫੁੱਲ ਉੱਥੇ ਪੰਸਾਰੀ ਤੋਂ ਮਿਲ ਜੂਗੇ ਤੁਹਾਨੂੰ ਕਿੱਕਰ ਦੇ ਫੁੱਲ, ਉਹ ਲੈ ਕੇ ਪੀ ਲਓ ਤੁਸੀਂ 1 ਚਮਚਾ ਉਹਦਾ ਤੇ 1 ਚਮਚਾ ਵਿੱਚ ਮੈਂ ਮਿਸ਼ਰੀ ਦਾ, ਉਹ ਮਿਲਾ ਕੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ, 1 ਚਮਚਾ ਸ਼ਾਮ ਨੂੰ, 3 ਟਾਈਮ ਖਾਣਾ ਹੈਗਾ। ਪੀਲੀਏ ਵਾਸਤੇ ਵਧੀਆ ਚੀਜ਼ ਰਹੂਗੀ ਤੁਹਾਨੂੰ ਇਹ। ਅੱਛਾ ਜੀ, ਫਿਰ ਕਲੌਂਜੀ ਵੀ ਵਧੀਆ ਰਹਿੰਦੀ ਹੈਗੀ ਇਹਦੇ ਵਿੱਚ ਮੈਂ 1 ਚਮਚਾ ਕਲੌਂਜੀ ਦਾ ਤੇ 10 ਗ੍ਰਾਮ ਤੁਸੀਂ ਮੱਖਣ, ਉਹ ਲੈ ਕੇ ਆਪਣੇ ਖਾ ਲਿਆ ਕਰੋ। ਇਹ ਵੀ ਪੀਲੀਏ ਵਾਸਤੇ ਵਧੀਆ ਚੀਜ਼ ਹੈਗੀ। ਗੰਨੇ ਦਾ ਰਸ ਇਹ ਬਹੁਤ ਵਧੀਆ ਚੀਜ਼ ਹੈ ਜੀ। ਗੰਨੇ ਦਾ ਰਸ ਆਪਣੇ ਐਨ ਨਿੰਬੂ ਨਿਚੋੜ ਕੇ ਪੀਓ, ਗਰਮੀ ਚੱਕ ਦੂਗਾ ਫੱਟੇ ਇਹਦਾ। 2 ਟਾਈਮ ਪੀ ਲਓ ਭਾਵੇਂ, ਐਨ ਛੇਤੀ ਬਹੁਤ ਛੇਤੀ ਆਰਾਮ ਆ ਜਾਊਗਾ ਜੀ ਇਹਦੇ ਨਾਲ। ਪੀਲੀਏ ਵਾਲੇ ਨਾਲ ਵਧੀਆ ਇਲਾਜ ਹੈਗਾ। ਤੇ ਜਿਹੜੇ ਕਹਿੰਦੇ ਮੂੰਹ ਦੇ ਵਿੱਚ ਤੇ ਬਦਬੂ ਆਉਂਦੀ ਹੈਗੀ, ਉਹ ਮਨੱਕੇ ਤੁਸੀਂ ਉਹਦੇ ਮਨੱਕਾ ਮੂੰਹ ਪਾ ਕੇ ਚੱਬ ਲਿਆ ਕਰੋ, ਦਿਨ ਮਾ 5-6 ਮਨੱਕੇ ਉਹਨੇ ਖਾ ਲਏ, ਉਹ ਠੀਕ ਰਹੂਗੀ ਤੁਹਾਨੂੰ। ਨਹੀਂ ਤਾਂ ਮਲੱਠੀ ਤੁਸੀਂ ਪਾ ਕੇ ਮੂੰਹ ਉਹ ਚੂਸਦੇ ਰਹੋ। ਇਹਦੇ ਨਾਲ ਫਿਰ ਤੁਸੀਂ ਨਹੀਂ ਤਾਂ ਸੁੰਡ, ਜਾਇਫਲ, ਤੁਲਸੀ, ਸਫੈਦ ਇਲਾਇਚੀ, ਇਹ ਬਰਾਬਰ ਤੁਸੀਂ ਆਪਣੇ ਲੈ ਕੇ ਦਰੜਾ ਜਿਹਾ ਕਰ ਲਓ ਇਹਨਾਂ ਦਾ, ਉਹ ਮੂੰਹ ਅੱਧਾ ਚਮਚਾ ਪਾ ਕੇ ਉਹ ਹੌਲੀ ਹੌਲੀ ਚੂਸੀ ਗਏ। ਫਿਰ ਨਹੀਂ ਤਾਂ ਅਨਾਰ ਦੇ ਛਿਲਕੇ ਥੋੜ੍ਹੇ ਲੈ ਕੇ, ਤਾਜ਼ਾ ਅਨਾਰ ਲੈ ਕੇ ਉਹਦੇ ਛਿਲਕੇ ਲੈ ਕੇ ਤੇ ਅਦਰਕ ਦੀ ਗੱਠੀ, ਇਹ ਪਾਣੀ ਮਾ ਉਬਾਲ ਲੈਣਾ ਹੈਗਾ, ਉਹਦੇ ਨਾਲ ਤੁਸੀਂ ਆਪਣੇ ਕੁਰਲੀਆਂ ਕਰਨੀਆਂ ਹੈਗੀਆਂ। ਇਹ ਵਧੀਆ ਚੀਜ਼ ਰਹੂਗੀ। ਵਿੱਚ ਜੇ ਨਹੀਂ ਤਾਂ ਆਪਣੇ ਤੇਜ ਪੱਤਾ ਜਿਹੜਾ ਹੁੰਦਾ ਜੀ, ਤੇਜ ਪੱਤਾ, ਉਹ ਤੁਸੀਂ ਆਪਣੇ 2-3 ਪੱਤੇ ਪਾ ਕੇ ਮੂੰਹ ਚੂਸੀ ਜਾਇਆ ਕਰੋ, ਉਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਆਪਣੇ ਨਹੀਂ ਤਾਂ ਆਪਣੇ ਲੌਂਗ ਲੈਣੇ ਹੈਗੇ, ਲੌਂਗ ਵੀ ਠੀਕ ਹੈ, ਲੌਂਗ ਮੂੰਹ ਪਾ ਕੇ ਚੂਸ ਲੈ। ਨਹੀਂ ਤਾਂ ਲੌਂਗ, ਕਾਲੀ ਮਿਰਚਾਂ ਤੇ ਨਸ਼ਾਦਰ ਠਿਕਰੀ, ਇਹ ਤੁਸੀਂ ਇਹ ਬਰਾਬਰ ਲੈਣੀ ਹੈ। ਲੌਂਗ ਤੇ ਕਾਲੀਆਂ ਮਿਰਚਾਂ 50 ਗ੍ਰਾਮ ਲੈ ਲਓ ਤੇ ਨਸ਼ਾਦਰ ਠਿਕਰੀ ਪਾਉਣਾ ਹੈਗਾ ਵਿੱਚ ਮੈਂ 25 ਗ੍ਰਾਮ। ਇਹ ਪਾ ਕੇ ਇਹਦਾ ਮੰਜਨ ਜਿਹਾ ਬਣਾ ਲਓ ਤੁਸੀਂ ਪੀ ਕੇ। ਇਹ ਬੁਰਸ਼ ਨਾਲ ਤੁਸੀਂ ਆਪਣੇ ਸਵੇਰ ਨੂੰ ਉੱਠ ਕੇ ਇਹਦਾ ਮੰਜਨ ਕਰੇ ਕਰੋ ਆਪਣੇ, ਹਫ਼ਤੇ ਵਿੱਚ ਸਾਰੀ ਐਨ ਸਮੈਲ ਚੱਕ ਹੋ ਜੂਗੀ। ਗਲੇ ਦੰਦਾਂ ਵਾ ਤੇ ਹੋ ਸਕਦਾ ਦੰਦਾਂ ਦੇ ਵਿੱਚ ਸਾਰੇ ਇਨਫੈਕਸ਼ਨ ਹੋਵੇ, ਉਹਦੀ ਸਮੈਲ ਆਉਂਦੀ ਹੋਵੇ, ਇਸ ਪੋਸੀਬਲ ਹੈਗਾ। ਜਾਂ ਫਿਰ ਨਹੀਂ ਤਾਂ ਤੁਹਾਨੂੰ ਕਬਜੀ ਕਰਕੇ ਹੋ ਸਕਦੀ ਹੈਗੀ। ਨਹੀਂ ਫਿਰ ਤੁਸੀਂ ਆਪਣੇ ਕਬਜੀ ਦੀ ਤੁਹਾਨੂੰ ਦੱਸਦੇ ਹਾਂ ਇਲਾਜ ਮੂਹਰੇ,
ਜੇ ਤੁਹਾਨੂੰ ਫੀਲ ਹੁੰਦਾ ਕਬਜੀ ਹੈਗੀ ਫਿਰ ਉਹ ਤੁਸੀਂ ਪਹਿਲਾਂ ਕਬਜੀ ਦੂਰ ਕਰੋ। ਕਬਜੀ ਦਾ ਤਾਂ ਤਿਰਫਲਾ ਪਾਊਡਰ ਤੁਸੀਂ ਆਪਣੇ ਲੈਣ ਲੱਗ ਜਾਓ, ਉਹ ਵਧੀਆ ਚੀਜ਼ ਹੈਗੀ। 2 ਚਮਚੇ ਪਾਣੀ ਵਿੱਚ ਪਿਓ ਕੇ ਰੱਖਦੇ, ਸਵੇਰ ਨੂੰ ਲੈ ਲਿਆ। ਹੁਣ ਕਬਜੀ ਦੇ ਲਾ ਜਾਂਦੇ, ਫਿਰ ਮੈਂ ਤੁਹਾਨੂੰ ਦੱਸਦਾ ਬਾਅਦ 'ਚ। ਜਿਹੜੇ ਕਹਿੰਦੇ ਸੀਗੇ ਆਪਣੇ ਪਿੰਡੇ ਦੇ ਵਿੱਚ ਮਾਤੇ ਵੀ ਬੈਡ ਸਮੈਲ ਆਉਂਦੀ ਹੈਗੀ, ਉਹ ਤੁਸੀਂ ਔਲਾ, ਬੇਲ ਪੱਤਰ, ਬੇਲ ਪਾਊਡਰ ਲਿਖਿਆ ਹੋਊਗਾ ਉਹਦੇ ਉੱਤੇ, ਜਾਂ ਬੇਲ ਜੇ ਪੱਤੇ ਹੋਏ ਤਾਂ ਬੇਲ ਪੱਤਰ ਲਿਖਿਆ ਹੋਊਗਾ, ਤੇ ਹਾੜਾ, ਇਹਨਾਂ ਦਾ ਲੈ ਕੇ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਫਿਰ ਪਾਣੀ ਪਾ ਕੇ ਤੁਸੀਂ ਇਹਦਾ ਪੇਸਟ ਜਿਹਾ ਬਣਾ ਲੈਣਾ ਹੈਗਾ। ਉਹ ਪੇਸਟ ਤੁਸੀਂ ਸਾਰੇ ਸਰੀਰ ਤੇ ਮਲਣਾ ਹੈਗਾ। ਉਹ ਫਿਰ ਤੁਸੀਂ 15-20 ਮਿੰਟ ਰੱਖ ਕੇ ਸਾਰੇ ਸਰੀਰ ਤੇ ਉਹ ਫਿਰ ਤੁਸੀਂ ਨਹਾ ਲਓ। ਇਹਦੇ ਨਾਲ ਸਾਰੀ ਆਪਣੇ ਜਿਹੜੀ ਸਰੀਰ ਦੀ ਸਮੈਲ ਹੈ ਉਹ ਚਲੀ ਜਾਊਗੀ। ਕਿਉਂਕਿ ਜਿਹੜੇ ਕਹਿੰਦੇ ਸੀਗੇ ਆਪਣੇ ਪੈਰਾਂ ਦੇ ਉੱਤੇ ਆਪਣੇ ਜ਼ਖਮ ਹੈਗਾ, ਪੈਰਾਂ ਤੇ ਜ਼ਖਮ ਹੈਗਾ ਜਿਹੜਾ ਭਰਦਾ ਨਹੀਂ ਹੈਗਾ ਛੇਤੀ, ਉਹ ਤੁਸੀਂ ਉਹਨੇ ਲੈ ਸਕਦੇ। ਨਿੰਬ ਦਾ ਗੋਂਦ ਤੁਸੀਂ ਉਹਨੇ ਲੈ ਲਓ ਕਿੱਥੋਂ, ਜਾਂ ਇੰਡੀਆ ਤੋਂ ਮੰਗਵਾ ਲਓ। ਉਹ ਤੁਸੀਂ ਇੱਕ ਛੋਲਿਆਂ ਦੇ ਦਾਣੇ ਜਿੰਨਾ ਰੋਜ਼ ਖਾਣਾ ਹੈਗਾ ਜੀ। ਇਹਦੇ ਨਾਲ ਫਿਰ ਤੁਸੀਂ ਹਲਦੀ ਇਹਦੇ ਵਿੱਚੋਂ ਲੈਣੀ ਹੈਗੀ, ਤੇ ਅੱਧਾ ਚਮਚਾ 2 ਵਿੱਚੋਂ ਲੌਂਗ ਪੀਹੇ ਵੇ ਇੱਕ, ਤੇ ਇੱਕ ਚ ਅੱਧਾ ਚਮਚਾ ਸ਼ਹਿਦ, ਇਹ ਵੀ ਖਾਣਾ ਹੈਗਾ ਜੀ। ਅੱਛਾ, ਫਿਰ ਤੁਸੀਂ 1 ਗਲਾਸ ਪਾਣੀ ਦੇ ਵਿੱਚ ਇੱਕ ਨਿੰਬੂ ਨਿਚੋੜ ਕੇ 2 ਚਮਚੇ ਸ਼ਹਿਦ ਦੇ ਪਾ ਕੇ ਇਹ ਖਾਣੇ ਹੈਗੇ ਤੁਸੀਂ ਰੋਜ਼। ਇਹ ਖਾਣੇ ਵਾਲੀਆਂ ਚੀਜ਼ਾਂ ਸਾਰੀਆਂ ਇਹ ਆਪਣੇ। ਨਹੀਂ ਤਾਂ ਫਿਰ ਤੁਸੀਂ ਐਂ ਕਰੋ, ਅੱਧਾ ਚਮਚਾ ਤੁਸੀਂ ਆਪਣੇ ਹਲਦੀ ਲੈ ਲੈਣੀ ਹੈਗੀ, ਉਹਦੇ ਵਿੱਚ ਨਿੰਬੂ ਨਿਚੋੜ ਲੈਣਾ ਹੈਗਾ, ਤੇ ਲੌਂਗ ਪੀਸ ਕੇ ਥੋੜ੍ਹੀ 1 ਚੁਟਕੀ ਉਹ ਪਾ ਕੇ ਉਹਦੀ ਮੱਲਮ ਜੀ ਬਣਾ ਲੈਣੀ ਹੈਗੀ। ਤੁਸੀਂ ਮੱਲਮ ਮਗਰੋਂ ਬਣਾ ਲੈਣੀ, ਉਹ ਜ਼ਖਮ ਦੇ ਉੱਤੇ ਲਗਾਉਣੀ ਹੈਗੀ ਜੀ। ਇਹ ਤੁਸੀਂ ਆਪਣੇ ਟਰਾਈ ਕਰਕੇ ਦੇਖ ਲਓ। ਅੱਗੇ ਪੁੱਛਦੇ ਸੀਗੇ ਹਾਂਜੀ ਰੀਹ ਦਾ ਦਰਦ ਵਾਸਤੇ ਉਹ ਪੁੱਛਦੇ ਸੀਗੇ ਜੀ, ਹੋਰ ਇਲਾਜ ਹੈਗੇ। ਇਹ ਲੈਣੀ ਹੈਗੀ ਕੂੜਾ ਸੱਕ ਲੈਣਾ ਹੈਗਾ ਤੁਸੀਂ, ਤੇ ਆਪਣੇ ਨਾਲ ਲੈਣੀ ਹੈਗੀ ਮਿੱਠੀਆਂ ਸਰੰਜਾਂ, ਸੁੰਡ, ਅਸਗੰਧ। ਇਹ ਸਾਰੀਆਂ ਚੀਜ਼ਾਂ ਬਰਾਬਰ ਤੁਸੀਂ ਲੈਣੀਆਂ ਹੈਗੀਆਂ। ਇਹਨਾਂ ਨੂੰ ਪੀ ਕੇ ਰੱਖ ਲਓ। ਇਹਦੇ ਵਿੱਚ ਤੁਸੀਂ ਆਪਣੇ ਚਾਹੇ ਤਾਂ ਤੁਸੀਂ ਕੜਾਹ ਬਣਾ ਲਓ, ਚਾਹੇ ਬਣਾ ਲਈਏ ਪੰਜੀਰੀ ਬਣਾ ਕੇ ਰੱਖ ਲਓ। ਇਹ ਸੌਖਾ ਰਹੂਗਾ ਸਾਨੂੰ, ਜਿਸ ਤਰ੍ਹਾਂ ਘਰ ਆਪਾਂ ਪੰਜੀਰੀ ਬਣਾਉਂਦੇ। ਜਾਂ ਪੰਜੀਰੀ ਤੁਸੀਂ ਬਣਾ ਲਈ, ਇਹਦੇ ਵਿੱਚ 1 ਚਮਚਾ ਤੁਸੀਂ ਆਪਣੇ ਮਿਕਸ ਕਰਕੇ ਉਹ ਖਾ ਲਿਆ ਕਰੋ। ਇਹਦੇ ਨਾਲ ਸਾਰੀ ਦਾ ਦਰਦ ਆਪਣੇ ਫਰਕ ਪੈ ਜੀ ਭਾਈ। ਜੇ ਜ਼ਿਆਦਾ ਹੈਗਾ ਤਾਂ ਤੁਸੀਂ ਆਪਣੇ 2 ਟਾਈਮ ਵੀ ਲੈ ਸਕਦੇ ਆ, ਨਹੀਂ ਤਾਂ 1 ਟਾਈਮ ਜਿਹਨਾਂ ਦੇ ਘੱਟ ਹੈਗਾ। ਫਿਰ ਆਪਣੇ ਰੀਹ ਦੇ ਦਰਦ ਵਾਲੇ ਤਿਲਾਂ ਦੇ ਤੇਲ ਦੇ ਵਿੱਚ ਥੋੜਾ ਜਿਹਾ 1 ਚਮਚਾ ਅਦਰਕ ਦਾ ਰਸ ਤੇ ਔਲੇ ਦਾ ਚੂਰਨ, ਔਲੇ ਦਾ ਪਾਊਡਰ, ਇਹ ਮਿਕਸ ਜਿਹਾ ਕਰਕੇ ਲੇਪ ਜਿਹਾ ਬਣਾ ਕੇ ਇਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈ। ਨਹੀਂ ਤਾਂ ਫਿਰ ਸੁੰਡ, ਤਿਰਫਲਾ ਪਾਊਡਰ, ਬਾਇਬਡਿੰਗ, ਕਾਲੀ ਮਿਰਚਾਂ, ਅਨਾਰ ਦੇ ਸੁੱਕੇ ਵਿੱਚ ਛਿਲਕੇ, ਸਿੰਧਾ ਨੂਣ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਪੀ ਲੈਣੀਆਂ ਹੈਗੀਆਂ ਤੁਸੀਂ। ਇਹਦਾ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਦੁੱਧ ਨਾਲ ਤੁਸੀਂ ਆਪਣੇ ਲੈਣਾ ਹੈਗਾ। ਜਾਂ ਫਿਰ ਤੁਸੀਂ ਓਲੀਵ ਆਇਲ ਦੇ ਵਿੱਚ ਥੋੜੀ ਫਟਕੜੀ ਪੀ ਕੇ ਪਾ ਲਓ ਅੰਦਾਜ਼ੇ ਨਾਲ, ਉਹਦੀ ਤੁਸੀਂ ਮਾਲਿਸ਼ ਕਰ ਲਿਆ ਕਰੋ। ਉਹ ਵੀ ਆਪਣੇ ਠੀਕ ਰਹੂਗਾ ਜੀ ਇਹਦੇ ਵਾਸਤੇ। ਫਿਰ ਅਸਗੰਧ ਦੇ ਬੀਜ ਤੁਸੀਂ ਉਹਨੇ 6 ਗ੍ਰਾਮ 1 ਚਮਚਾ ਸਮਝ ਲਓ ਅਸਗੰਧ ਦੇ ਬੀਜਾਂ ਦਾ, ਉਹ ਤੁਸੀਂ ਖਾ ਕੇ ਉੱਪਰ ਤੇ ਉਹਨੇ ਦੁੱਧ ਪੀ ਲੈਣਾ ਹੈਗਾ, ਜਾਂ ਕੋਸਾ ਪਾਣੀ ਲੈ ਲਓ। 15 ਦਿਨ ਲਗਾਤਾਰ ਘੱਟੋ ਘੱਟ ਖਾਓ, ਫਿਰ ਤੁਹਾਨੂੰ ਐਨ ਫਾਇਦਾ ਲੱਗ ਜੂਗਾ ਇਹਦੇ। ਜੇ ਕੋਈ ਇੰਡੀਆ ਹੈਗਾ ਭਾਈ ਇਹਦੇ ਦਰਦ ਵਾਲਾ, ਤਾਂ ਜਿਹੜਾ ਉੱਥੇ ਬੋਹੜ ਦਾ ਦਰਖਤ ਹੁੰਦਾ, ਉਹਦੇ ਨਰਮ ਪੱਤੇ ਜੇ ਲੈ ਲੈਣੇ ਹੈਗੇ। ਉਹ ਪੱਤਿਆਂ ਨੂੰ ਸੁਕਾ ਕੇ ਉਹਦਾ ਚੂਰਨ ਬਣਾ ਲਓ। ਉਹਦਾ 1 ਚਮਚਾ ਉਹਨੇ ਕੋਸੇ ਜਿਹੇ ਪਾਣੀ ਨਾਲ ਤੁਸੀਂ ਆਪਣੇ ਲੈ ਸਕਦੇ। ਜਿਹੜੇ ਆਪਣੇ ਹੁਣ ਪੁੱਛਦੇ ਜੋੜਾਂ ਦੇ ਦਰਦ ਵਾਸਤੇ, ਅਥਰਾਈਟਸ ਵਾਸਤੇ, ਉਹ ਤਾਂ ਤੁਸੀਂ ਅਸਗੰਧ ਤੁਸੀਂ ਆਪਣੇ ਲੈ ਲਿਆ ਕਰੋ 1 ਚਮਚਾ, ਉਹ ਲੈ ਲਓ। ਨਹੀਂ ਤਾਂ ਕੈਪਸੂਲ ਵੀ ਮਿਲ ਜਾਂਦੇ ਆ ਅਸ਼ਵਗੰਧਾ ਦੇ, ਉਹ ਤੁਸੀਂ ਕੈਪਸੂਲ ਲੈ ਲਿਆ ਕਰੋ। ਤੇ ਇਹਦੇ ਵਿੱਚ ਤੁਸੀਂ ਆਪਣੇ ਪੱਤੇ ਗੋਭੀ ਦਾ, ਫੁੱਲ ਗੋਭੀ ਦਾ, ਚੁਕੰਦਰ ਦਾ ਇਹ ਰਸ ਪੀ ਸਕਦੇ ਆ। ਖੀਰੇ ਦਾ ਰਸ ਬਹੁਤ ਵਧੀਆ ਜੀ, ਜਿਹਨਾਂ ਨਾਲ ਆਪਣੇ ਜੋੜਾਂ ਦਾ ਦਰਦ ਜੀ, ਉਹ ਆਪਣੇ ਕੱਢ ਕੇ ਪੀ ਲਿਆ ਕਰੋ ਤੁਸੀਂ। ਕੁਆਰ ਦਾ ਗੁੱਦਾ ਤੁਹਾਨੂੰ ਦੱਸਿਆ ਹੈਗਾ, ਥੋੜਾ ਜਿਹਾ ਫਰਾਈ ਕਰਕੇ ਘੀ ਦੇ ਵਿੱਚ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਕਲੌਂਜੀ, ਮੇਥੀ, ਅਜਵੈਣ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਲੈ। ਫਿਰ ਨਾਗਰ ਮੋਥਾ ਤੁਸੀਂ ਲੈ ਸਕਦੇ ਹੈਗੇ। ਨਾਗਰ ਮੋਥਾ ਤੇ ਸੁੰਡ ਇਹ ਬਰਾਬਰ ਲੈਣੀਆਂ 2 ਚੀਜ਼ਾਂ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜੇ ਸ਼ਹਿਦ ਮਿਲਾ ਕੇ ਖਾਣਾ ਤਾਂ ਵਿੱਚੋਂ ਸ਼ਹਿਦ ਮਿਲਾ ਕੇ ਖਾ ਲਓ, ਨਹੀਂ ਪੱਕੀ ਲੈਣੀ, ਇਹ ਵਧੀਆ ਚੀਜ਼ ਰਹਿੰਦੀ ਰਹੂਗੀ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਆਪਣੇ 50 ਗ੍ਰਾਮ ਹਾਂਜੀ ਹੋਰ ਅਥਰਾਈਟਸ ਵਾਸਤੇ ਤੁਸੀਂ ਆਪਣੇ ਰੰਡੀ ਦਾ ਤੇਲ ਲੈ ਲਿਆ ਕਰੋ, ਜਿਹਨਾਂ ਨਾਲ ਅਥਰਾਈਟਸ ਦਾ ਤੇਲ ਪੇਨ ਹੈਗਾ। ਰੰਡੀ ਦਾ ਤੇਲ ਆਪਣੇ 2 ਚਮਚੇ ਦੁੱਧ ਪਾ ਕੇ ਲੈ ਲਿਆ ਕਰੋ ਰਾਤ ਨੂੰ। ਜੇ ਵਿੱਚੋਂ ਜੇ ਹਰੜਾਂ ਦਾ ਚੂਰਨ 1 ਚਮਚਾ ਇਹ ਪਾ ਲਿਆ ਕਰੇ ਤਾਂ ਸੋਨੇ ਤੇ ਸੁਹਾਗਾ ਇਸ ਤਰ੍ਹਾਂ ਹੋ ਜੂਗਾ। ਹਰੜਾਂ ਦਾ ਚੂਰਨ ਤੇ ਰੰਡੀ ਦਾ ਤੇਲ 2 ਚਮਚੇ ਦੁੱਧ ਪਾ ਕੇ ਲੈ ਲਿਆ ਕਰੋ। ਕਹਿੰਦੇ ਪੇਟ ਕਲੀਨ ਕਰੇ, ਇਹਦੇ ਨਾਲ ਹਵਾ ਅੰਦਰ ਜਿਹੜੀ ਜੋੜਾਂ ਮਾ ਜੰਮੀ ਵੀ ਉਹ ਨਿਕਲ ਜਾਂਦੀ ਹੈਗੀ। ਨਹੀਂ ਤਾਂ ਅੱਧਾ ਚਮਚਾ ਤੁਸੀਂ ਸੁੰਡ ਦਾ ਕਾਂਜੀ ਦੇ ਨਾਲ ਲੈ ਸਕਦੇ ਹੈਗੇ। ਫਿਰ ਯੋਗਰਾਜ ਗੂਗਲ ਦੀਆਂ ਗੋਲੀਆਂ ਤੁਹਾਨੂੰ ਮਿਲ ਜਾਂਦੀਆਂ, ਉਹ ਤੁਸੀਂ 2 ਗੋਲੀਆਂ ਲੈ ਸਕਦੇ ਸਵੇਰ ਨੂੰ, 2 ਸ਼ਾਮ ਨੂੰ। ਜੇ ਨਹੀਂ ਮਿਲਦੀਆਂ ਯੋਗਰਾਜ ਦੀਆਂ, ਇਕੱਲੇ ਦੂਜੀਆਂ ਹੁੰਦੀਆਂ ਯੋਗਰਾਜ ਤੇ ਗੂਗਲ ਦੀਆਂ ਤਾਂ ਮਿਲ ਜਾਂਦੀਆਂ ਸਟੋਰਾਂ। ਜੇ ਮਹਾ ਯੋਗਰਾਜ ਗੂਗਲ ਦੀਆਂ ਮਿਲਦੀਆਂ ਉਹ ਤਾਂ ਮੋਰ ਬੈਟਰ ਹੈਗੀ, ਨਹੀਂ ਯੋਗਰਾਜ ਗੂਗਲ ਦੀਆਂ ਤਾਂ ਮਿਲੇ ਜਾਂਦੀ।
ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਗ੍ਰੀਨ ਟੀ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ। ਅੱਛਾ, ਜਿਹੜੇ ਕਹਿੰਦੇ ਸੀਗੇ ਆਪਣੇ ਖਸਖਸ ਸੌਰੀ ਬੱਚਿਆਂ ਦੇ ਰੈਸ਼ ਜਾਂ ਹੁੰਦੀ ਹੈਗੀ, ਉਹ ਆਪਣੇ ਸਟੋਰ 'ਚੋਂ ਮਿਲ ਜਾਂਦਾ ਜੀ। ਆਪਣੇ ਡਰੱਗ ਸਟੋਰਾਂ 'ਚ ਪਿਆ ਤੇ ਬਗੈਰ ਡਾਕਟਰ ਦੀ ਪਰਚੀ ਦੇ। ਇੱਕ ਤਾਂ ਉੱਪਰ ਲਿਖਿਆ ਵਾ ਕੈਲੇਮਾਈਨ ਲੋਸ਼ਨ, ਤੁਸੀਂ ਉਹਨਾਂ ਤੋਂ ਪੁੱਛ ਕੇ ਲੈ ਸਕਦੇ ਹੈਗੇ। ਇੱਕ ਹੈਗਾ ਜਿੰਕ ਲੋਸ਼ਨ। ਦੋਏ ਚੀਜ਼ਾਂ ਤੁਸੀਂ ਆਪਣੇ ਲੈ ਲੈਣੀਆਂ ਹੈਗੀਆਂ। ਗੋਲ ਗੋਲ ਸ਼ੀਸ਼ੀਆਵਾਂ ਹੁੰਦਾ ਹੈ, ਲੰਬੀਆਂ ਜਿਹੀਆਂ ਸ਼ੀਸ਼ੀਆਂ ਹੁੰਦੀਆਂ। ਉਹ ਦਵਾ ਨੂੰ ਘਰ ਲਿਆ ਕੇ ਅੱਧਾ ਉਹ ਇੱਕ ਚਮਚਾ ਪਾ ਲੈਣਾ, ਇੱਕ ਚਮਚਾ ਕੌਲੀ ਮਾ ਇੱਕ ਚਮਚਾ ਦਵਾ ਦਾ ਮਿਕਸ ਕਰ ਲੈਣਾ ਹੈਗਾ। ਕੈਲੇਮਾਈਨ ਲੋਸ਼ਨ ਤੇ ਜਿੰਕ ਲੋਸ਼ਨ ਇੱਕ ਚਮਚਾ ਕੌਲੀ ਮਾ ਮਿਕਸ ਕਰਕੇ ਐਨ ਕਰੀਮ ਜੀ ਬਣਾ ਕੇ ਉਹਨਾਂ ਦੀ ਉਹ ਬੱਚੇ ਦੇ ਮਦਦ ਲਾ ਜਾਓ। ਉਹਦੇ ਨਾਲ ਪੱਕੀ ਗੱਲ ਹੈ ਜੀ, ਐਨ ਹਟ ਜਾਊਗਾ ਉਹਦਾ ਜਿਹੜਾ ਰੈਸ਼ ਹੁੰਦਾ, ਉਹ ਹੋਣੇਗਾ ਨਹੀਂ ਹੈਗਾ। ਨਹੀਂ ਤਾਂ ਤੁਸੀਂ ਆਪਣੇ ਮਿੱਠਾ ਸੋਡਾ ਜਿਹੜਾ ਹੁੰਦਾ ਆਪਣੇ ਪਾਣੀ ਮਾ ਘੋਲ ਕੇ ਉਹਦੇ ਨਾਲ ਧੋਦੇ ਕਰੋ ਜਗ੍ਹਾ, ਉਹ ਵੀ ਉਹਦੇ ਨਾਲ ਉਹ ਵੀ ਰੈਸ਼ ਨੂੰ ਫਰਕ ਪੈਂਦਾ। ਫਿਰ ਓਲੀਵ ਆਇਲ ਤੁਸੀਂ ਲਗਾ ਸਕਦੇ ਹੈਗੇ ਰੈਸ਼ ਦੀ ਭਲੀ ਜਗ੍ਹਾ ਦੇ ਉੱਤੇ। ਨਹੀਂ ਤਾਂ ਫਿਰ ਕੁਆਰ ਦਾ ਗੁੱਦਾ ਲੈ ਕੇ ਤੁਸੀਂ ਉਹਨੂੰ ਆਪਣੇ ਵਿਟਾਮਿਨ ਈ ਦਾ ਕੈਪਸੂਲ ਮਿਲ ਜਾਂਦਾ ਹੈਗਾ, ਇੱਕ ਬਣਿਆ ਬਣਾਇਆ ਤੁਹਾਨੂੰ ਵਿਟਾਮਿਨ ਈ ਦਾ ਕੈਪਸੂਲ, ਉਹ ਤੁਸੀਂ ਆਪਣੇ ਲੈ ਲਓ। ਜਾਂ ਇੱਕ ਕੈਪਸੂਲ ਤੁਸੀਂ ਕੌਡ ਲੀਵਰ ਆਇਲ ਦਾ ਲੈ ਲਓ, ਇੱਕ ਵਿਟਾਮਿਨ ਈ ਦਾ ਕੈਪਸੂਲ ਲੈ ਲਓ ਤੇ ਥੋੜਾ ਜਿਹਾ ਕੁਆਰ ਦਾ ਗੁੱਦਾ, ਇਹ ਮਿਕਸ ਕਰਕੇ ਮੱਲਮ ਜੀ ਬਣਾਓ ਰੈਸ਼ ਦੇ ਉੱਤੇ। ਇਹਦੇ ਨਾਲ ਵੀ ਆਪਣੇ ਠੀਕ ਹੋ ਜੂਗਾ ਸਾਰਾ। ਜਿਹੜੇ ਆਪਣੇ ਬੱਚਿਆਂ ਦੀ ਕਹਿੰਦੇ ਸੀਗੇ ਆਪਣੇ ਕਬਜ਼, ਬੱਚੇ ਨੂੰ 2 ਸਾਲ ਦਾ ਬੱਚਾ ਹੈਗਾ ਕਬਜ਼ ਰਹਿੰਦੀ, ਪਹਿਲਾਂ ਤੁਹਾਨੂੰ ਅੱਧਾ ਚਮਚਾ ਤੁਸੀਂ ਹਫ਼ਤਾ ਕਿਤੇ ਅਰੰਡੀ ਦਾ ਤੇਲ ਪਿਲਾਓ ਦੁੱਧ ਮਾ ਪਾ ਕੇ ਲਗਾਤਾਰ ਹਫ਼ਤਾ ਕੁ ਨੂੰ ਦੇਈ ਚੱਲੋ, ਉਹਦੇ ਨਾਲ ਆਪਣੇ ਠੀਕ ਹੋ ਜੂਗੀ ਉਹਦੀ ਕਬਜ਼। ਜੇ ਨਹੀਂ ਤੁਹਾਨੂੰ ਜੇ ਉਹਨੂੰ ਮੂੰਗਫਲੀ ਦਾ ਤੇਲ ਦੇ ਸਕਦੇ ਹੈਗੇ, ਉਹਨੂੰ ਇੱਕ ਚਮਚਾ ਮੂੰਗਫਲੀ ਦਾ ਤੇਲ ਦੁੱਧ ਮਾ ਘੋਲ ਕੇ ਆਪਣੇ ਦੇ ਦਿਆ, ਉਹ ਵੀ ਠੀਕ ਰਹਿੰਦਾ ਹੈਗਾ ਕਬਜ਼ ਵਾਸਤੇ। ਅੱਛਾ ਜੀ, ਆਪਣੇ ਮਨੱਕੇ 2 ਸਾਲ ਦਾ ਬੱਚਾ ਹੈਗਾ, 2 ਮਨੱਕੇ ਤੇ ਅੱਧਾ ਚਮਚਾ ਸੌਂਫ ਦਾ, ਇਹ ਪਾਣੀ ਮਾ ਉਬਾਲ ਕੇ ਉਹਦੇ 'ਚ ਦੇਤੀ, ਚਾਹੇ ਤਾਂ ਦੁੱਧ ਮਾ ਉਬਾਲ ਕੇ ਜੇ ਦੁੱਧ ਪੀਂਦਾ ਦੁੱਧ ਮਾ ਪਾ ਕੇ ਉਹਨੂੰ ਦੇ ਦਿਆ। ਫਿਰ ਕਈ ਵਾਰੀ ਇਹ ਜਿਹੜਾ ਆਮ ਦੁੱਧ ਆਪਾਂ ਦਿੰਦੇ ਹੈਗੇ ਉਹ ਵੀ ਕਬਜ਼ ਕਰ ਦਿੰਦੇ ਕਈ ਵਾਰੀ ਬੱਚੇ ਨੂੰ। ਉਹ ਦੁੱਧ ਬੰਦ ਕਰਕੇ ਤੁਸੀਂ ਬੱਕਰੀ ਦਾ ਦੁੱਧ ਦੇਣਾ ਸਟਾਰਟ ਕਰ ਦਿਓ ਉਹਨੂੰ, ਬੱਕਰੀ ਦਾ ਦੁੱਧ, ਇਹ ਵੀ ਉਹਨੇ ਠੀਕ ਰਹੂਗਾ ਉਹਦੇ ਵਾਸਤੇ। ਇਹ ਤੁਸੀਂ ਉਹਨੇ ਟਰਾਈ ਕਰਕੇ ਦੇਖ ਲਓ ਚੀਜ਼ਾਂ ਜੀ, ਇਹਦੇ ਨਾਲ ਹਟ ਜੇਗੀ। ਰੰਡੀ ਦੇ ਤੇਲ ਨਾਲ ਤਾਂ ਹਟ ਜਾਂਦੀ, ਹਫ਼ਤਾ ਕਰਕੇ ਦੇਖ ਲਓ। ਫਿਰ ਉਹਨੂੰ ਖਿਚੜੀ ਬਣਾ ਕੇ ਦਿਆ ਕਰੋ ਬੱਚੇ ਨੂੰ, ਖਿਚੜੀ ਦਿਆ ਕਰੋ, ਕੋਈ ਫਲ ਫਰੂਟ ਇਹਦਾ। ਨਹੀਂ ਤਾਂ ਔਰੰਜਾਂ ਦਾ ਜੂਸ ਕੱਢ ਕੇ ਦੇ ਦਿਆ ਉਹਨੂੰ ਘਰ, ਔਰੰਜਾਂ ਜੂਸ ਕੱਢ ਕੇ ਦੇ ਕਰੋ, ਉਹ ਵੀ ਕਬਜ਼ ਨੂੰ ਦੂਰ ਕਰ ਦਿੰਦਾ ਹੈਗਾ। ਖਰਬੂਜਾ ਖਿਲਾ ਦੇ ਕਰੋ, ਖਰਬੂਜਾ ਵੀ ਕਬਜ਼ੀ ਦੂਰ ਕਰ ਦਿੰਦਾ ਹੈਗਾ। ਇਹਦੇ ਨਿਆਣੇ ਵਾਸਤੇ ਵਧੀਆ ਚੀਜ਼ ਹੈਗੀ। ਜਿਹੜਾ ਸਿਆਣੇ ਕਹਿੰਦੇ ਸੀਗੇ, ਸਿਆਣੇ ਨੂੰ ਕਹਿੰਦਾ ਮੈਂ ਸਾਰੀਆਂ ਚੀਜ਼ਾਂ ਵਰਤ ਕੇ ਦੇਖ ਲਈਆਂ, ਕਬਜ਼ੀ ਨਹੀਂ ਦੂਰ ਹੁੰਦੀ। ਉਹ ਤਾਂ ਇੱਕੋ ਇਲਾਜ ਦੱਸਦਾ ਜੀ ਪੱਕਾ। ਤੁਸੀਂ ਆਪਣੇ ਤੁੰਮੇ ਦਾ ਪਾਊਡਰ ਲੈ ਲਓ ਤੇ ਉਹਦੇ ਵਿੱਚ ਓਨਾ ਹੀ ਤੁਸੀਂ ਆਪਣੇ ਪਾਉਣਾ ਹੈਗਾ ਔਲਿਆਂ ਦਾ ਪਾਊਡਰ। ਔਲੇ ਲੈ ਕੇ ਤੁਸੀਂ ਗ੍ਰਾਇੰਡ ਕਰ ਲਓ ਘਰ। ਅੱਜ ਸੁੱਕੇ ਜਿਹੜੇ ਹੁੰਦੇ ਸੁੱਕੇ ਔਲੇ, ਇਹਨਾਂ ਦਾ ਚਾਹੇ ਪਾਊਡਰ ਬਣਿਆ ਬਣਾਇਆ ਮਿਲਦਾ ਤਾਂ ਵੀ ਠੀਕ ਹੈ। ਓਨਾ ਹੀ ਤੁਸੀਂ ਉਹ ਲੈਣਾ, ਓਨਾ ਹੀ ਉਹ ਲੈਣਾ। ਉਹ ਤੁਸੀਂ ਆਪਣੇ ਅੱਧੇ ਚਮਚੇ ਤੇ ਟਰਾਈ ਕਰਨੀ ਹੈਗੀ। ਜਿੱਦਣ ਅੱਧਾ ਚਮਚਾ ਲੈ ਲੈ ਕਰੋ, ਇਹਦੇ ਨਾਲ ਸਾਰੀ ਐਨ ਪੱਕੀ ਕਬਜ਼ ਦੂਰ ਹੋ ਜੂਗੀ, ਪੱਕੀ ਗੱਲ ਹੈ। ਮੈਂ ਆਪ ਆਪਣੇ ਉੱਤੇ ਵਰਤਿਆ ਵਾ ਹੈਗਾ ਜੀ। ਤਾਂ ਮੈਂ ਆਪ ਬਣਾ ਕੇ ਦਿੱਤਾ ਸੀ ਕਿਸੇ ਨੂੰ, ਇੱਕ ਦਿਨ ਮੈਂ ਵੀ ਖਾ ਲਿਆ ਸੀਗਾ। ਮੈਂ ਚੱਲ ਮੈਂ ਦੇਖਾ ਖਾ ਕੇ ਠੀਕ ਹੈ, ਹੋ ਜਾਂਦਾ ਜੀ ਇਹਦੇ ਨਾਲ। ਫਿਰ ਤੁਸੀਂ ਆਪਣੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਅਰੰਡੀ ਦਾ ਤੇਲ ਪੀ ਲਓ, ਮੂੰਗਫਲੀ ਦਾ ਤੇਲ ਪੀ ਸਕਦੇ ਹੈਗੇ ਕਬਜ਼ ਵਾਲੇ। ਫਿਰ ਆਪਣੇ ਪਾਲਕ ਦਾ ਜੂਸ ਇਹ ਬਣਾ ਕੇ ਖਾਓ, ਅੰਗੂਰ ਜ਼ਿਆਦਾ ਖਾਓ, ਪੇਰਾਂ ਜ਼ਿਆਦਾ ਖਾਓ, ਅਮਰੂਦ ਜ਼ਿਆਦਾ ਖਾਓ। ਫਿਰ ਔਰੰਜ ਦਾ ਜੂਸ ਸਵੇਰ ਨੂੰ ਉੱਠ ਕੇ ਕਾਲੀ ਮਿਰਚ ਪਾ ਕੇ ਇਹ ਪੀ ਲਿਆ ਕਰੋ। ਇਹ ਸਾਰੇ ਆਪਣੇ ਕਬਜ਼ੀ ਵਾਲੇ ਹੈਗੇ। ਅੱਛਾ ਜੀ, ਜੇ ਪੱਥਰੀ ਵਾਲੇ ਪੁੱਛਦੇ ਤੇ 2-4 ਹੋਰ ਇਲਾਜ ਹੈਗੇ ਜੀ। ਪਹਿਲਾਂ ਤਾਂ ਇੱਕੋ ਇਲਾਜ ਦੱਸ ਕੇ ਇਹਦਾ ਪੱਥਰੀ ਵਾਲੇ ਤੁਸੀਂ ਆਪਣੇ ਬਾਥੂ ਦਾ ਜਿਹੜਾ ਰਸ ਬਾਥੂ ਹੁੰਦਾ ਉਹਦਾ ਜੇ ਜੂਸ ਕੱਢ ਕੇ ਪੀ ਲਿਆ ਕਰੇ ਅੱਧਾ ਗਲਾਸ। ਇਹਦੇ ਵਿੱਚ ਬਾਥੂ ਦੇ ਰਸ ਨਾਲ ਤੁਸੀਂ ਪਾਲਕ ਦਾ ਰਸ ਤੇ ਗਾਜਰਾਂ ਦਾ ਜੂਸ ਇਹ ਘਰ ਕੱਢਣੇ ਹੈਗੇ। ਪਾਲਕ ਦਾ ਜੂਸ, ਗਾਜਰਾਂ ਦਾ ਜੂਸ, ਬਾਥੂ ਦਾ ਜੂਸ ਇਹ ਕਰਕੇ ਪੀਓ, ਇਹ ਵੀ ਆਪਣੇ ਪੱਥਰੀ ਕੱਢ ਦਿੰਦਾ। ਨਹੀਂ ਤਾਂ ਗਾਜਰਾਂ ਦਾ ਜੂਸ ਰੱਜ ਕੇ ਪੀ ਲਓ, ਐਨ ਗਲਾਸ ਪੂਰਾ ਠੋਕ ਕੇ ਪੀ ਲਓ ਸਵੇਰ ਨੂੰ ਸ਼ਾਮ ਨੂੰ, ਇਹ ਵੀ ਆਪਣੇ ਠੀਕ ਕਰ ਦਿੰਦਾ ਜੀ ਪੱਥਰੀ ਨੂੰ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਕਲਮੀ ਸ਼ੋਰਾ, ਜੌਂ ਖਾਰ, ਜੰਗ ਹੜ, ਸੁੰਡ, ਧਨੀਆ, ਸੁਹਾਗਾ ਖਿੱਲ ਕਰਕੇ ਲੈਣਾ ਹੈਗਾ। ਇਹ ਤੁਸੀਂ ਆਪਣੇ ਅੱਧਾ ਚਮਚਾ ਤੁਸੀਂ ਆਪਣੇ ਕੱਚੀ ਲੱਸੀ ਨਾਲ ਜਾਂ ਬੱਕਰੀ ਦੇ ਦੁੱਧ ਨਾਲ ਕੱਚੀ ਲੱਸੀ ਉਹਦੀ ਬਣਾ ਕੇ ਉਹ ਤੁਸੀਂ ਲੈ ਸਕਦੇ ਹੈ। ਨਹੀਂ ਤਾਂ ਤੇਜ਼ ਪੱਤਿਆਂ ਦੀ ਚਾਹ ਜਿਹੜੀ ਹੁੰਦੀ, ਤੇਜ਼ ਪੱਤਰ 6-7 ਉਬਾਲ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ। ਇਹ ਵੀ ਆਪਣੇ ਵਧੀਆ ਚੀਜ਼ ਰਹਿੰਦੀ ਹੈ ਜੀ, ਚਾਹ ਜੀ ਬਣਾ ਕੇ ਤੇਜ਼ ਪੱਤਿਆਂ ਦੀ, ਇਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਕੁਲਥੀ ਦਾ ਤੁਹਾਨੂੰ ਦੱਸਿਆ ਹੀ ਹੈਗਾ ਪਹਿਲਾਂ। ਕੁਲਥੀ ਦੀ ਆਪਣੇ ਦਾਲ ਲੈ ਕੇ ਉਹ ਤੁਸੀਂ ਉਹਨੇ 20 ਗ੍ਰਾਮ ਦਾਲ ਲੈਣੀ, 2 ਕੱਪ ਪਾਣੀ ਦੇ ਲੈਣੇ ਹੈਗੇ। ਜ਼ਿਆਦਾ ਇਹਨੂੰ ਉਬਲ ਗਿਆ, ਚੰਗੀ ਤਰ੍ਹਾਂ ਦਾਲ ਜੀ ਗਲ ਗਈ, ਉਹ ਜਿਹੜਾ ਪਾਣੀ ਬਚਿਆ ਹੋਗਾ ਪੁਣ ਕੇ ਉਹ ਪੀ ਲਓ। ਜੇ ਦਾਲ ਖਾਣੀ ਤਾਂ ਦਾਲ ਤੁਸੀਂ ਉਹਨੇ ਖਾ ਸਕਦੇ। ਫਿਰ ਪੱਥਰ ਚੱਟਾ ਜਿਹੜਾ ਹੁੰਦਾ ਜੀ, ਇਹ ਤੁਸੀਂ ਆਪਣੇ
ਪੱਤੇ ਦੇ ਚਾਰ ਚੱਬ ਕੇ ਉਹ ਲੈ ਸਕਦੇ, ਨਹੀਂ ਤਾਂ ਪੱਥਰ ਚੱਟੇ ਦਾ ਬਣਿਆ ਬਣਾਇਆ ਆਪਣੇ ਜੂਸ ਜਾਂ ਮਿਲ ਜਾਂਦਾ ਜੀ, ਪੱਥਰ ਚੱਟੇ ਦਾ ਜੂਸ, ਉਹ ਜਿਸ ਤਰ੍ਹਾਂ ਜਿੰਨੀ ਖੁਰਾਕ ਲਿਖੀ ਵੀ ਹੋਵੇ ਉਹਦੇ ਉੱਤੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਆਪਣੇ ਨਿੰਬੂ ਦੇ ਨਾਰੀਅਲ ਦੇ ਪਾਣੀ ਮਾ ਤੁਸੀਂ ਨਿੰਬੂ ਐਂ ਚੰਗਾ ਨਿਚੋੜ ਕੇ ਉਹ ਪੀ ਸਕਦੇ ਹੈਗੇ। ਫਿਰ ਨਹੀਂ ਤਾਂ ਨਹੀਂ ਕੁਛ ਮਿਲਦਾ ਤਾਂ ਜਿਹੜਾ ਇਕੱਲਾ ਹੀ ਪਖੜਾ ਹੁੰਦਾ, ਪਖੜੇ ਦੇ ਹੀ ਤੁਸੀਂ ਉਹਨੇ 1 ਚਮਚੇ ਦੀ ਚਾਹ ਉਬਾਲ ਕੇ ਉਹਨੂੰ ਚਾਹੇ ਉਬਾਲ ਕੇ ਲੈਣਾ ਉਬਾਲ ਕੇ ਲੈ ਲਓ, ਐਵੇਂ ਲੈਣਾ ਐਵੇਂ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਜੇ ਉਬਾਲ ਕੇ ਲੈਣਾ ਤਾਂ ਵੀ ਠੀਕ ਹੈ, 1.5 ਚਮਚਾ ਤੁਸੀਂ ਉਹਦੀ ਚਾਹ ਜੀ ਬਣਾ ਕੇ ਉਹ ਪੀ ਲਿਆ ਕਰੋ, ਵੀ ਪੱਥਰੀ ਨੂੰ ਠੀਕ ਕਰ ਦਿੰਦਾ। ਫਿਰ ਪਿਆਜ਼ ਦਾ ਰਸ ਤੁਸੀਂ ਲੈ ਸਕਦੇ, ਅੱਧਾ ਕੱਪ ਪਿਆਜ਼ ਦਾ ਰਸ ਕੱਢ ਕੇ ਉਹਦੇ ਵਿੱਚ ਚੀਨੀ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ, ਇਹਦੇ ਵਿੱਚ ਉਹ ਵੀ ਠੀਕ ਰਹੂਗਾ ਤੁਹਾਨੂੰ ਜੀ। ਸਮਾਂ ਵੀ ਹੋ ਗਿਆ ਜੀ ਹੁਣ, ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫਤੇ ਸਹੀ। ਮਿਹਰਬਾਨੀ ਜੀ, ਥੈਂਕ ਯੂ ਜੀ। ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ ਜੀ। ਸੋ ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ